ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਫਿਰ ਬ੍ਰੇਕ ਤੋਂ ਬਾਅਦ ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਮੇਨ ਮਸਲੇ। ਦੇਖੋ ਜਿਹੜੀਆਂ ਖਬਰਾਂ ਇਸ ਵੇਲੇ ਹਰ ਮਿੰਟ ਦੇ ਵਿੱਚ ਡਿਫਰੈਂਟ ਸੋਸ਼ਲ ਚੈਨਲਸ ਰਾਹੀਂ ਆ ਰਹੀਆਂ ਨੇ, ਉਸ ਬਾਰੇ ਤਾਂ ਹੁਣ ਸਾਡੇ ਦਰਸ਼ਕ ਸਾਡੇ ਨਾਲੋਂ ਵੀ ਕਦਮ ਅੱਗੇ ਨੇ। ਪਰ ਜਿਹੜੀਆਂ 4-5 ਘਟਨਾਵਾਂ ਖਾਸ ਤੌਰ ਤੇ ਜਿਸ ਦਾ ਇਹਨਾਂ ਦੇ ਅਖੌਤੀ ਮੁਖਤਾਰਾ ਮੀਡੀਆ ਨੇ ਵੀ ਨੋਟਿਸ ਲਿਆ, ਇਹ ਦੱਸਦੀਆਂ ਨੇ ਕਿ ਕਿਵੇਂ ਜਿਹੜੀ ਤਬਦੀਲੀ ਹੈ ਉਹ ਅੰਗੜਾਈਆਂ ਲੈ ਰਹੀ ਹੈ ਔਰ ਕਿਵੇਂ ਇਹਨਾਂ ਦਾ ਬਾਦਲਾਂ ਦਾ ਜਿਹੜਾ ਉਹ ਝੂਠ ਦਾ ਕਿਲਾ ਕੂੜਦਾ, ਜਿਸ ਬਾਰੇ ਬੜੇ ਦਾਅਵੇ ਨਾਲ ਕਹਿੰਦੇ ਸਨ ਕਿ ਅਗਲੇ 25 ਸਾਲ ਸਾਨੂੰ ਕੋਈ ਹਿਲਾ ਨਹੀਂ ਸਕਦਾ। ਅੱਜ ਉਸ ਦੀਆਂ ਜੜ੍ਹਾਂ ਵੀ ਹਿੱਲੀਆਂ ਨੇ, ਉਸ ਦੇ ਵਿੱਚ ਮੁਗੋਰੇ ਵੀ ਹੋਏ ਨੇ ਔਰ ਹੁਣ ਉਸ ਦੀ ਛੱਤ ਵੀ ਜਿਹੜੀ ਹੈ ਉਹ ਇਹਨਾਂ ਦੇ ਸਿਰ ਦੇ ਉੱਤੇ ਡਿੱਗਣ ਵਾਲੀ ਹੈ। ਉਸ ਦੇ ਵਿੱਚ ਅਸੀਂ ਜਿਵੇਂ ਆਪਣੇ ਲਾਸਟ ਸ਼ੋਅ ਜਿਹੜਾ ਅਸੀਂ ਥਰਸਡੇ ਕੀਤਾ, ਵੈਨਸਡੇ ਬੁੱਧਵਾਰ, ਉਸ ਦੇ ਵਿੱਚ ਅਸੀਂ ਤਾਰੀਫ ਕੀਤੀ ਸੀ ਔਰ ਇਸ ਗੱਲ ਦਾ ਜ਼ਿਕਰ ਕੀਤਾ ਸੀ ਕਿ ਕਿਵੇਂ ਜਦੋਂ ਸੈਂਟਰਲ ਲੀਡਰਸ਼ਿਪ ਕੋਲੈਪਸ ਹੁੰਦੀ ਹੈ, ਚਾਰ ਚੁਫੇਰੇ ਹਨੇਰਾ ਨਜ਼ਰ ਆਉਂਦੇ, ਉਦੋਂ ਗੁਰੂ ਦੀ ਕਲਾ ਵਾਪਰਦੀ ਔਰ ਖਾਸ ਤੌਰ ਤੇ ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਸੰਚਾਰ ਕਰਨ ਵਾਲੇ 5 ਪਿਆਰਿਆਂ ਨੇ ਰੋਲ ਅਦਾ ਕੀਤਾ ਸੀ ਤਲਬ ਕਰਨ ਦਾ ਇਹਨਾਂ ਅਖੌਤੀ ਜਥੇਦਾਰਾਂ ਨੂੰ, ਜਿਨ੍ਹਾਂ ਨੇ ਪੰਥ ਨੂੰ ਸ਼ਰਮਿੰਦਾ ਕੀਤਾ, ਪੰਥਕ ਰਵਾਇਤਾਂ ਨੂੰ ਢਾਹ ਲਾਈ ਹੈ। ਔਰ ਉਸ ਸਾਡੇ ਸ਼ੋਅ ਤੋਂ ਬਾਅਦ ਪਿਛਲੇ 48 ਘੰਟੇ 'ਚ ਬਹੁਤ ਸਾਰੀਆਂ ਤਬਦੀਲੀਆਂ ਹੋਈਆਂ ਨੇ। ਉਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ, ਫਿਰ ਬਹਾਲੀ ਦੇ ਲਈ ਜਿਹੜਾ ਚੰਡੀਗੜ੍ਹ 'ਚ ਮੀਟਿੰਗ ਰੱਖਣ ਦਾ ਡਰਾਮਾ ਵੀ ਹੋਇਆ। ਪਰ ਉਹਨਾਂ ਨੇ ਦ੍ਰਿੜਤਾ ਦੇ ਨਾਲ ਜਿਹੜੀ 23 ਅਕਤੂਬਰ ਦੀ ਡੈਡਲਾਈਨ ਦਿੱਤੀ ਸੀ, ਉਸ ਦੇ ਉੱਤੇ ਉਹਨਾਂ ਨੇ ਤਲਬ ਜਿਹੜਾ ਕੀਤਾ ਸੀ, ਇਹ ਨਹੀਂ ਪਹੁੰਚੇ ਔਰ ਉਹਨਾਂ ਨੇ ਆਪਣੀ ਮੀਟਿੰਗ ਕਰਕੇ ਬੜੇ ਚੰਗੇ ਢੰਗ ਦੇ ਨਾਲ ਜਿਹੜਾ ਗੁਰਮਤਾ ਜਿਹੜਾ ਉਹਨਾਂ ਨੇ ਕੀਤਾ ਉਹ ਉਹਨਾਂ ਨੇ ਜਾਰੀ ਕੀਤਾ। ਮੈਂ ਉਸ ਗੁਰਮਤੇ ਦਾ ਉੱਪਰ ਉਹਨਾਂ ਦੇ ਨਾਂ ਦਿੱਤੇ ਨੇ ਕਿ ਭਾਈ ਅਸੀਂ ਉਹਨਾਂ ਨੂੰ ਤਲਬ ਕੀਤਾ ਸੀ ਔਰ ਇਹ ਜਿਹੜੇ ਨੇ ਇਹਨਾਂ ਨੇ ਪੰਥਕ ਰਵਾਇਤਾਂ ਦੀ ਪਰਵਾਹ ਨਹੀਂ ਕੀਤੀ ਔਰ ਅੱਜ ਹਾਜ਼ਰ ਨਹੀਂ ਹੋਏ ਤੇ ਨਾ ਹੀ ਉਹਨਾਂ ਨੇ ਕੋਈ ਲਿਖਤੀ ਬੇਨਤੀ ਕੀਤੀ ਹੈ, ਨਾ ਹੀ ਕੋਈ ਸੰਪਰਕ ਕੀਤਾ ਔਰ ਅਸੀਂ 1.5 ਘੰਟੇ ਦੀ ਉਡੀਕ ਤੋਂ ਬਾਅਦ ਜਿਹੜਾ ਉਹ ਵਿਚਾਰ ਕਰਕੇ ਗੰਭੀਰਤਾ ਦੇ ਨਾਲ ਇਹ ਗੁਰਮਤਾ ਪਾਸ ਕਰਦੇ ਔਰ ਉਹਨਾਂ ਦਾ ਗੁਰਮਤਾ ਹੈ ਇਹ ਹੁਣ ਉਹਨਾਂ ਦੇ ਐਗਜ਼ੈਕਟ ਸ਼ਬਦ ਨੇ, ਪਿਛਲੇ ਲੰਮੇ ਸਮੇਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਅਤੇ ਦੂਸਰੇ ਤਖਤ ਸਾਹਿਬਾਨਾਂ ਦੇ ਮੁੱਖ ਸੇਵਾਦਾਰਾਂ ਵੱਲੋਂ ਲਏ ਗਏ ਫੈਸਲਿਆਂ ਕਾਰਨ ਸਿੱਖ ਪੰਥ ਅੰਦਰ ਚਲੀ ਆ ਰਹੀ ਦਾਸਤਾਨ ਉਸ ਸਮੇਂ ਸਿਖਰ ਨੂੰ ਛੋਹ ਗਈ ਜਦੋਂ ਇਹਨਾਂ ਨੇ ਖਾਲਸਾ ਪੰਥ ਦੀਆਂ ਉੱਚੀਆਂ ਸੁੱਚੀਆਂ ਰਵਾਇਤਾਂ ਦੇ ਵਿਰੁੱਧ ਜਾ ਕੇ ਲਏ ਫੈਸਲਿਆਂ ਨਾਲ ਪੰਥ ਨੂੰ ਸ਼ਰਮਿੰਦਗੀ ਦਾ ਮਾਹੌਲ ਦਾ ਸਾਹਮਣਾ ਕਰਨਾ ਪਿਆ ਅਤੇ ਖਾਲਸਾ ਪੰਥ ਦੀ ਤਰਜਮਾਨੀ ਨਹੀਂ ਕਰ ਸਕੇ। ਐਸੀ ਸਥਿਤੀ ਦੇ ਬਣਦਿਆਂ ਪੰਥ ਦੀ ਅਗਵਾਈ ਨਾ ਕਰ ਸਕਣ ਦੇ ਕਾਰਨ ਖਾਲਸਾ ਪੰਥ ਇਹਨਾਂ ਵੱਲੋਂ ਅਸਤੀਫੇ ਮੰਗ ਰਹੇ। 5 ਪਿਆਰੇ ਸਿੰਘਾਂ ਵੱਲੋਂ ਕੀਤੇ ਗਏ ਗੁਰਮਤੇ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕਟਿਵ ਕਮੇਟੀ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਪੰਥ ਦੇ ਵਡੇਰੇ ਹਿੱਤਾਂ ਲਈ 5 ਤਖਤ ਸਾਹਿਬਾਨਾਂ ਦੇ ਮੁੱਖ ਸੇਵਾਦਾਰਾਂ ਦੀਆਂ ਸੇਵਾਵਾਂ ਬੰਦ ਕੀਤੀਆਂ ਜਾਣ ਔਰ ਥੱਲੇ ਉਹਨਾਂ ਨੇ ਆਪਣੇ ਨਾਂ ਲਿਖੇ ਨੇ। ਸੋ ਅਸੀਂ ਸਮਝਦੇ ਹਾਂ ਬੇਸ਼ੱਕ ਇਹ ਆਉਣ ਤੋਂ ਬਾਅਦ ਮੱਕੜ ਨੇ ਆਪਣੇ ਉਸੇ ਹੀ ਹੰਕਾਰ ਭਰੇ ਅੰਦਾਜ਼ ਦੇ ਵਿੱਚ ਇਹ ਸਾਰੇ ਨੂੰ ਜਿਹੜਾ ਉਹ ਬਿਲਕੁਲ ਰੱਦੀ ਦੀ ਟੋਕਰੀ 'ਚ ਸੁੱਟਣ ਦਾ ਯਤਨ ਕੀਤਾ ਔਰ ਇਹ ਜਿਹੜੀ ਉਹਦੀ ਸ਼ਬਦਾਵਲੀ ਹੈ ਉਹ ਦੱਸਦੀ ਹੈ ਕਿ ਅੱਜ ਕਿਵੇਂ ਇਹਨਾਂ ਦੇ ਅੰਦਰ ਉਹ ਹਰਨਾਕਸ਼ ਹੋਏ, ਰਾਵਣ ਹੋਏ, ਔਰੰਗਜ਼ੇਬ ਹੋਏ, ਇੰਦਰਾ ਗਾਂਧੀ ਹੋਏ ਜਾਂ ਨਰਿੰਦਰ ਮੋਦੀ ਹੋਏ, ਇਹਦੀ ਰੂਹ ਪ੍ਰਵੇਸ਼ ਕਰ ਚੁੱਕੀ ਹੈ। ਉਹ ਉਹਨਾਂ ਨੂੰ ਮੁਲਾਜ਼ਮ ਦੱਸਦਾ ਕਿ ਜੀ ਇਹ ਮੁਲਾਜ਼ਮਾਂ ਦੀ ਕੀ ਔਕਾਤ ਹੈ ਜਾਂ ਇਹ ਮੁਲਾਜ਼ਮਾਂ ਦੀ ਕਿਵੇਂ ਜੁਰਤ ਪਈ ਕਿ ਇਹ ਕਰ ਸਕਣ। ਇਹਨਾਂ ਨੂੰ ਭੁੱਲ ਗਿਆ ਕਿ ਉਹ ਮੁਲਾਜ਼ਮ ਨਹੀਂ ਨੇ, ਉਹ ਤਾਂ ਗੁਰੂ ਦਾ ਰੂਪ, ਪੰਜਾਂ ਦੇ ਰੂਪ ਜਿਹੜਾ ਅਕਾਲ ਤਖਤ ਸਾਹਿਬ ਤੇ ਰੋਜ਼ਾਨਾ ਔਰ ਮਹੀਨਿਆਂ ਬੱਧੀ ਜਿਹੜੇ ਉਹਨਾਂ ਨੇ ਹਜ਼ਾਰਾਂ ਸਿੱਖਾਂ ਨੂੰ ਜਿਹੜਾ ਉਹ ਗੁਰੂ ਦੇ ਲੜ ਲਾਇਆ ਔਰ ਉਹਨਾਂ ਦੇ ਕੋਲੇ ਹੱਕ ਹੈ ਕਿ ਜਿਹੜਾ ਕੋਈ ਧਾਰਮਿਕ ਤੌਰ ਤੇ ਅਵਗਿਆ ਕਰਦਾ ਹੈ, ਕੋਤਾਹੀ ਕਰਦਾ ਹੈ, ਉਸ ਨੂੰ ਉਹ ਸਜ਼ਾ ਦਿੰਦੇ ਨੇ। ਪਰ ਮੈਂ ਸਮਝਦਾ ਕਿ ਇਹਨਾਂ ਦੇ ਇਸ ਹੰਕਾਰੀ ਵਤੀਰੇ ਦਾ ਹੀ ਨਤੀਜਾ ਹੈ ਕਿ ਜਿਹੜੀਆਂ ਘਟਨਾਵਾਂ ਆਲਮੋਸਟ 5 ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ। ਪਰ ਉਹਨਾਂ ਦਾ ਵੀ ਜ਼ਿਕਰ ਕਰਨ ਤੋਂ ਪਹਿਲਾਂ ਮੈਂ ਇੱਕ ਪਾਰਟ ਆਪਣੇ ਲੰਡਨ ਦੇ ਉਹਨਾਂ ਭੈਣਾਂ ਭਰਾਵਾਂ ਦੇ ਲਈ ਜਿਨ੍ਹਾਂ ਨੇ ਪੀਸਫੁਲ ਤਰੀਕੇ ਦੇ ਨਾਲ ਭਾਰਤੀ ਕੌਂਸੂਲੇਟ ਦੇ ਬਾਹਰ ਪ੍ਰੋਟੈਸਟ
क्योंकि जो कुछ पंजाब च चल रहा है उसने दुनिया भर के सिखां दे हिरदे वलूदरे हुए ने। और जिस किस्म की हाई हैंडेडनेस ब्रिटिश पुलिस ने की, जिवें निशान साहब तोड़ के थले जमीन ते सुट्टे गए, जिवें एक 16 साल की सिख बच्ची नूं गिरफ्तार किया गया और इस वेले 30 के करीब सिखां के खिलाफ जिन्हां च बहुते यंगस्टर्स ने झूठे मुकदमे बनाने की जां उन्हां नूं चार्ज किया गया। सिखां दा प्रोटेस्ट जारी है पीसफुली कि केस वापस ले जाण, पर असीं समझदे हैं भी ये इंग्लैंड दा सिस्टम जिन्हां ने कदे धोखे दे नाल सिख राज हड़प्या सी, जिन्हां ने किवें ये गुरुद्वारियां दे महंतां नूं जिहड़ा ਉਹ ਐਮਪਾਵਰ ਕੀਤਾ ਸੀ ਔਰ ਉਸ ਦੇ ਨਤੀਜੇ ਵਜੋਂ ਬੇਸ਼ੱਕ ਦੋ ਸੰਸਾਰ ਜੰਗਾਂ ਸਿੱਖਾਂ ਨੂੰ ਮਰਸਨਰੀ ਦੇ ਤੌਰ ਤੇ ਵਰਤਿਆ ਗਿਆ ਹੈ, ਪਰ ਜੋ ਕੁਝ ਅੱਜ ਅਸੀਂ ਫੇਸ ਕਰ ਰਹੇ ਹਾਂ ਇਹ ਇਹਨਾਂ ਦੀ ਅਨਫਿਨਿਸ਼ਡ ਬਿਜ਼ਨਸ ਹੈ। ਔਰ ਇਸ ਗੱਲ ਦੇ ਹੁਣ ਡੀਕਲਾਸੀਫਾਈਡ ਜਿਹੜੀ ਜਾਣਕਾਰੀ ਆ ਉਸ ਤੋਂ ਸਬੂਤ ਨੇ ਕਿ ਕਿਵੇਂ ਮਾਰਗਰਟ ਥੈਚਰ ਕੰਜ਼ਰਵੇਟਿਵ ਪਾਰਟੀ ਨੇ, ਜਿਸ ਦਾ ਡੇਵਿਡ ਕੈਮਰੋਨ ਹੁਣ ਫੇਰ ਜਿਹੜਾ ਉਹ ਪ੍ਰਾਈਮ ਮਿਨਿਸਟਰ ਬਣਿਆ ਫਰਵਰੀ 1984 ਦੇ ਵਿੱਚ ਇੰਦਰਾ ਗਾਂਧੀ ਦੇ ਨਾਲ ਜਿਹੜਾ ਉਹ ਨਾ ਸਿਰਫ ਕੋਆਪਰੇਟ ਕੀਤਾ ਬਲਕਿ ਆਪਣੇ ਖੁਫੀਆ ਏਜੰਸੀ ਦੇ ਮੁਖੀ ਨੂੰ ਵੀ ਭੇਜਿਆ, ਰੇਕੀ ਕੀਤੀ ਗਈ ਦਰਬਾਰ ਸਾਹਿਬ ਦੀ ਔਰ ਜੋ ਕੁਝ ਵੀ ਹੋਇਆ ਉਸ ਦੇ ਵਿੱਚ ਉਹ ਭਾਗੀਦਾਰ ਨੇ। ਸੋ ਅਸੀਂ ਇਸ ਘੜੀ ਜਦੋਂ ਕਿ ਇਸ ਸਿਸਟਮ ਨੂੰ ਜਿਹੜੇ ਅੱਜ ਇੰਡੀਆ ਦੀ ਪਿੱਠ ਤੇ ਆ ਕੇ ਖਲੋਤੇ ਨੇ ਮੋਦੀ ਦੀ ਇੰਗਲੈਂਡ ਵਿਜ਼ਿਟ ਨੂੰ ਮੱਦੇਨਜ਼ਰ ਰੱਖਦੇ ਆ, ਜ਼ਾਹਰ ਹੈ ਕਿ ਇਹ ਬੜਾ ਉਹਨਾਂ ਨੂੰ ਇਹ ਸੁਨੇਹਾ ਦੇ ਰਹੇ ਨੇ ਕਿ ਭਾਈ ਅਸੀਂ ਤੁਹਾਡੇ ਦੋਸਤ ਹੈ। ਔਰ ਇੰਡੀਅਨ ਐਮਬੈਸੀ ਦੇ ਬਾਹਰ ਜਿਹੜੇ ਸਿੱਖ ਬੜੇ ਪੀਸਫੁਲ ਤਰੀਕੇ ਦੇ ਨਾਲ ਬੈਠੇ ਸੀ ਟ੍ਰੈਫਿਕ ਬਲਾਕ ਦੇ ਨਾਂ ਥੱਲੇ ਬਿਲਕੁਲ ਅਨਪ੍ਰੋਪੋਰਸ਼ਨਲ ਜਿਹੜੀ ਹੈ ਉਹਨਾਂ ਨੇ ਫੋਰਸ ਯੂਜ਼ ਕੀਤੀ, ਲੋੜ ਤੋਂ ਵੱਧ ਕੀਤੀ। ਅਸੀਂ ਉਹਨਾਂ ਭਰਾਵਾਂ ਭੈਣਾਂ ਦੇ ਨਾਲ ਖੜੇ ਔਰ ਬ੍ਰਿਟਿਸ਼ ਪੁਲਿਸ ਦੇ ਇਸ ਵਰਤਾਰੇ ਦੀ ਜ਼ੋਰਦਾਰ ਨਿੰਦਿਆ ਕਰਦੇ ਹਾਂ। ਔਰ ਅਸੀਂ ਜਿਹੜਾ ਚੈਲੰਜ ਪੰਜਾਬ 'ਚ ਗੱਲ ਕਰਦੇ ਹਾਂ ਉਸ ਦੇ ਵਿੱਚ ਵੀਰ ਰਮਨਦੀਪ ਸਿੰਘ ਜਿਹੜੇ ਸ਼੍ਰੋਮਣੀ ਕਮੇਟੀ ਮੁਲਾਜ਼ਮ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ 'ਚ ਆ ਕੇ ਮੱਕੜ ਨੂੰ ਚੈਲੰਜ ਕੀਤਾ, ਉਸ ਦੇ ਗਰੂਰ ਨੂੰ ਤੋੜਦੇ ਆਪਣਾ ਅਸਤੀਫਾ ਲਿਖ ਕੇ ਉਸ ਦੇ ਮੂੰਹ ਦੇ ਉੱਤੇ ਮਾਰਿਆ। ਔਰ ਜਿਵੇਂ ਇੱਕ ਕਮੈਂਟੇਟਰ ਨੇ ਕਿਹਾ ਕਿ ਕਾਗਜ਼ ਦਾ ਤਾਂ ਭਾਰ ਨਹੀਂ ਹੁੰਦਾ ਪਰ ਜਿਵੇਂ ਮੂੰਹ ਤੇ ਮਾਰਿਆ ਇਵੇਂ ਲੱਗਦਾ ਉਹਦਾ ਤਾਜ ਹਿੱਲ ਗਿਆ ਔਰ ਕਈਆਂ ਨੇ ਤਾਂ ਉਸ ਨੂੰ ਅਟੈਕ ਵੀ ਬਣਾ ਦਿੱਤਾ ਹੈ। ਮੈਂ ਸਮਝਦਾ ਵੀ ਅਟੈਕ ਜਾਗਦੀ ਜ਼ਮੀਰ ਵਾਲਾ ਜਦੋਂ ਇੱਕ ਵੀ ਖਲੋ ਕੇ ਕਿਤੇ ਵੰਗਾਰਦਾ ਤੇ ਬੜੇ ਬੜੇ ਸਿੰਘਾਸਨ ਬੜੇ ਬੜੇ ਤਖਤ ਜਿਹੜੇ ਨੇ ਔਰ ਬੜੇ ਬੜੇ ਜਿਹੜੇ ਕਰਾਊਨ ਨੇ ਉਹ ਹਿਲ ਜਾਂਦੇ ਨੇ, ਕਿਉਂਕਿ ਇਹ ਹੀ ਇੱਕ ਤਰੀਕਾ ਹੁੰਦਾ। ਔਰ ਮੈਨੂੰ ਯਾਦ ਹੈ ਮੇਰੇ ਮਨ 'ਚੋਂ ਹਬੀਬ ਜ਼ਾਲਿਬ ਦੀਆਂ ਲਾਈਨਾਂ ਆ ਰਹੀਆਂ ਨੇ ਜਿਹੜੀਆਂ ਉਹਨੇ ਕਦੇ ਜਿਹੜਾ ਜ਼ਿਆਉਲ ਹਕ ਨੂੰ ਸੰਬੋਧਨ ਕਰਦਿਆਂ ਕਹੀਆਂ ਸੀ ਕਿ ਤੁਮਸੇ ਪਹਿਲੇ भी एक शख्स जो यहाँ तख्ते नशी था उसे भी अपने खुदा होने का इतना ही यकीन था। ये ਜਿਹੜੇ ਤਖਤੇ ਨਸ਼ੀਨ ਹੁੰਦੇ ਨੇ ਇਹਨਾਂ ਨੂੰ ਭੁੱਲ ਜਾਂਦਾ ਵੀ ਪਹਿਲਿਆਂ ਦੇ ਨਾਲ ਕੀ ਹਸ਼ਰ ਹੋਇਆ। ਅਰੂੜ ਸਿੰਘ ਦਾ ਹਾਲਤ ਇਹਨਾਂ ਨੂੰ ਭੁੱਲੀ ਹੋਈ ਹੈ ਔਰ ਅੱਜ ਇਹ ਫਿਰ ਰੱਬ ਬਣੇ ਬੈਠੇ ਨੇ, ਗੁਰੂ ਦੇ ਤਖਤ ਗੁਰੂ ਦੇ ਪੰਥ ਵੱਲ ਪਿੱਠ ਕੀਤੀ ਹੋਈ ਹੈ। ਅਸੀਂ ਵੀ ਰਮਨਦੀਪ ਸਿੰਘ ਦੇ ਇਸ ਸਟੈਂਡ ਦੀ ਨਾ ਸਿਰਫ ਸ਼ਲਾਘਾ ਕਰਦੇ ਹਾਂ, ਅਸੀਂ ਸਮਝਦੇ ਹਾਂ ਵੀ ਇਹ ਜਾਗਦੀਆਂ ਜ਼ਮੀਰਾਂ ਵਾਲੇ ਅੱਜ ਉਹ ਇਤਿਹਾਸ ਸਿਰਜ ਰਹੇ ਨੇ ਜਿਹੜਾ ਕਿ ਭਵਿੱਖ ਦੀਆਂ ਸਾਡੀਆਂ ਪੀੜ੍ਹੀਆਂ ਜਿਸ ਦੇ ਉੱਤੇ ਫਖਰ ਕਰਨਗੀਆਂ। ਇਸੇ ਤਰ੍ਹਾਂ ਕਪੂਰਥਲਾ ਗੁਰਦੁਆਰਾ ਸਾਹਿਬ ਸਟੇਟ ਗੁਰਦੁਆਰਾ ਜਿੱਥੇ ਕਿ ਇਹਨਾਂ ਨੇ ਗੁਰਦੁਆਰਿਆਂ ਨੂੰ ਵੀ ਆਪਣੇ ਜਿਹੜਾ ਘਰ ਵਾਂਗ ਸਮਝਿਆ ਹੋਇਆ, ਆਮ ਸਿੱਖਾਂ ਨੂੰ ਜਾਣ ਨਹੀਂ ਦਿੱਤਾ ਗਿਆ। ਇਹਨਾਂ ਦੀ ਲੀਡਰਸ਼ਿਪ ਜਿਸ ਇਹਨਾਂ ਦੀ ਉਹ ਕਾਤਲ ਮਾਈ ਜਗੀਰ ਕੌਰ ਜਿਹਨੇ ਆਪਣੀ ਧੀ ਨੂੰ ਮਾਰਿਆ, ਉਸ ਦੀ ਕੁੱਖ ਵਿਚਲੇ ਬੱਚੇ ਨੂੰ ਮਾਰਿਆ ਔਰ ਦੂਸਰੇ ਲੋਕਲ ਐਮਐਲਏ ਔਰ ਇਹ ਸਾਰੇ ਇਕੱਠੇ ਸੀ, ਪਰ ਇੰਨਾ ਰੋਹ ਸਿੰਘਾਂ ਦੇ ਅੰਦਰ ਸੀ, ਬੜੀ ਪੁਲਿਸ ਦਾ ਪ੍ਰਬੰਧ ਕੀਤਾ ਸੀ ਉਹਨਾਂ ਨੇ। ਲੇਕਿਨ ਜਿਉਂ ਹੀ ਗੁਰਦੁਆਰੇ 'ਚ ਦਰਸ਼ਨ ਕਰਨ ਦੇ ਲਈ ਉਹਨਾਂ ਬੈਰੀਕੇਡਸ ਨੂੰ ਤੋੜ ਕੇ ਸਿੱਖ ਸੰਗਤਾਂ ਅੱਗੇ ਵਧੀਆਂ, ਇਹਨਾਂ ਦੀਆਂ ਜੁੱਤੀਆਂ ਉੱਥੇ ਹੀ ਰਹਿ ਗਈਆਂ ਤੇ ਪੁਲਿਸ ਦੀ ਪ੍ਰੋਟੈਕਸ਼ਨ ਦੇ ਨਾਲ ਪਿਛਲੇ ਦਰਵਾਜ਼ਿਆਂ 'ਚੋਂ ਜਿਹੜੇ ਨੇ ਉਹ ਧੁੰਮ ਦਬਾ ਕੇ ਭੱਜੇ। ਸੋ ਅਸੀਂ ਸਮਝਦੇ ਹਾਂ ਵੀ ਇਹ ਹੈ ਜਦੋਂ ਕਿ ਇੱਕ ਤਬਦੀਲੀ ਹੁੰਦੀ ਹੈ ਤੇ ਫਿਰ ਸਾਰਾ ਜਿਹੜਾ ਝੂਠ ਦਾ ਇਕੱਠਾ ਕੀਤਾ ਹੋਇਆ ਇਹ ਮਾਦਾ ਇਹ ਥਾਂ ਥਾਂ ਹਿਲ ਜਾਂਦਾ ਇਸ ਔਰ ਇਹ ਹਿਲ ਰਿਹਾ। ਇਸੇ ਤਰ੍ਹਾਂ ਤਖਤ ਦਮਦਮਾ ਸਾਹਿਬ ਜਿੱਥੇ ਕਿ ਸਿੱਖ ਸੰਗਤਾਂ ਬੈਠੀਆਂ ਸਨ ਔਰ ਇਲਾਕੇ ਦਾ ਇੱਕ ਐਮਐਲਏ ਜਿਹਨੇ ਆਪਣਾ ਤਾਜ਼ਾ ਮੁੰਡਾ ਵਿਆਹਿਆ ਹੈ, ਜਿਸ ਕੁੜੀ ਨਾਲ ਵਿਆਹਿਆ ਉਹ ਵੀ ਪੁਲਿਸ ਦੀ ਡੀਐਸਪੀ ਹੈ ਤੇ ਉਹ ਵੀ ਬੜੇ ਧੌਂਸ ਮਾਰ ਕੇ ਸਮਝਦੇ ਸੀ ਜੀ ਸਾਨੂੰ ਤੇ ਕੌਣ ਰੋਕ ਸਕਦਾ। ਪਰ ਸਿੱਖ ਸੰਗਤਾਂ ਨੇ ਬੜੀ ਪੋਲਾਈਟਲੀ ਉਹਨਾਂ ਨੂੰ ਕਿਹਾ ਕਿ ਜੀ ਭਾਵੇਂ ਇਹ ਨਵੀਂ ਜੋੜੀ ਹੈ ਇਹਨਾਂ ਦੇ ਦਰਸ਼ਨ ਕਰਨ ਦੀ ਚਾਹਨਾ ਹੋਏਗੀ ਪਰ ਤੁਸੀਂ ਉਸ ਸਿਸਟਮ ਦਾ ਹਿੱਸਾ ਹੋ, ਉਸ ਸਟੇਟ ਦਾ ਹਿੱਸਾ ਹੋ ਜਿਹੜੀ ਕਿ ਸਿੱਖਾਂ
ਦੇ ਉੱਤੇ ਜ਼ੁਲਮ ਕਰ ਰਹੇ ਹੈ, ਤੁਹਾਨੂੰ ਇਸ ਤੋਂ ਕੋਈ ਛੋਟ ਨਹੀਂ ਮਿਲ ਸਕਦੀ। ਤਾਂ ਅਸੀਂ ਸਮਝਦੇ ਹਾਂ ਵੀ ਇਹੀ ਹਾਲ ਬੀਬੀ ਜਗੀਰ ਕੌਰ ਦਾ ਅਨੰਦਪੁਰ ਸਾਹਿਬ 'ਚ ਵੀ ਹੋਇਆ, ਜਿੱਥੇ ਕਿ ਉਸ ਨੂੰ ਚੈਲੰਜ ਕੀਤਾ ਗਿਆ। ਇਹ ਉਹ ਘਟਨਾਵਾਂ ਨੇ ਜਿਹੜੀਆਂ ਰਿਪੋਰਟ ਹੋਈਆਂ, ਕਿਉਂਕਿ ਵੱਡੇ ਲੀਡਰ ਇਨਵੋਲਵ ਨੇ, ਪਰ ਲੋਅਰ ਲੈਵਲ ਦੇ ਉੱਤੇ ਇਹਨਾਂ ਸਾਰਿਆਂ ਹੀ ਬਾਦਲਕਿਆਂ ਨੂੰ ਸਿੱਖ ਸੰਗਤਾਂ ਦੇ ਰੋਹ ਦਾ ਸ਼ਿਕਾਰ ਹੋਣਾ ਪੈ ਰਿਹਾ। ਔਰ ਅਸੀਂ ਸਿੱਖ ਸੰਗਤਾਂ ਨੂੰ ਅੱਜ ਵੀ, ਮੇਰੀ ਇੰਗਲੈਂਡ ਗੱਲ ਹੋ ਰਹੀ ਸੀ, ਮੈਂ ਕਿਹਾ ਜੀ ਕੁਝ ਸਮਾਂ ਪਹਿਲਾਂ ਤੱਕ ਇਹ ਸੀ ਵੀ ਕਿਵੇਂ ਪੰਜਾਬ ਦੇ ਵਿੱਚ ਤਾਂ ਹੁਣ ਸਿਰਫ ਬਾਦਲ ਹੀ ਨੇ ਜੀ, ਇਹਨਾਂ ਦੇ ਖਿਲਾਫ ਕੌਣ ਬੋਲ ਸਕਦਾ ਹੈ। ਅੱਧੇ ਡਰਗੀ ਬਣਾ ਦਿੱਤੇ, ਅੱਧੇ ਇੱਧਰ ਚਲੇ ਗਏ, ਉੱਧਰ ਚਲੇ ਗਏ। ਪਰ ਅੱਜ ਫੇਰ ਪੰਜਾਬ ਦੀ ਧਰਤੀ, ਗੁਰੂਆਂ ਦੀ ਵਰਸਾਏ ਧਰਤੀ, ਜਿਸ ਪ੍ਰੋਫੈਸਰ ਪੂਰਨ ਸਿੰਘ ਨੂੰ ਉਸ ਧਰਤੀ ਦੇ ਵਿੱਚ ਤੁਰਦੀ ਹਵਾ, ਵਗਦੀ ਰੁਮਖ ਦੀ ਪੌਣ, ਵਗਦਾ ਪਾਣੀ, ਜਪਜੀ ਦੀਆਂ ਪੌੜੀਆਂ ਪੜ੍ਹਦਾ ਨਜ਼ਰ ਆਉਂਦਾ ਹੈ। ਸਵਾਣੀਆਂ ਸੁਖਮਣੀ ਪੜ੍ਹਦੀਆਂ ਨਜ਼ਰ ਆਉਂਦੀਆਂ ਨੇ, ਜਿੱਥੇ ਉਹਨਾਂ ਨੂੰ ਨੀਲੇ ਦੇ ਸ਼ਾਹ ਸਵਾਰ ਦੇ ਉਸ ਪੌੜ ਦੀ ਆਵਾਜ਼ ਘੋੜੇ ਦੀ ਉਹ ਸੁਣਦੀ ਹੈ। ਅੱਜ ਫੇਰ ਸੱਚਮੁੱਚ ਉਸ ਪੰਜਾਬ ਚੋਂ ਨੀਲੇ ਦੇ ਸ਼ਾਹ ਸਵਾਰ ਦਾ ਜੈਕਾਰਾ ਚੜ੍ਹਦੀ ਕਲਾ ਦਾ ਔਰ ਖਾਲਸੇ ਦੀ ਹੋਂਦ ਦੀ ਜਿਹੜੀ ਹੈ ਝਲਕ, ਉਹ ਬੜੀ ਸਪਸ਼ਟ ਨਜ਼ਰ ਆ ਰਹੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।